हैं कि ठीक है अजे तुसी अपना बेचना शुरू नहीं किया, लेकिन जाहिर गल है कि माशाल्लाह तुहाड़ा तजर्बा भी है, सब कुछ है। ਤੁਹਾਡੇ ਖਿਆਲ ਨਾਲ ਜੋ ਡਿਮਾਂਡ ਹਾਈ ਹੈ ਜੀ, ਕੀਮਤਾਂ ਕਿੱਥੇ ਤੱਕ ਘੱਟੋ ਘੱਟ ਤੇ ਵੱਧ ਤੋਂ ਵੱਧ ਕੀ ਹੋ ਸਕਦੀ ਹੈ? ਘੱਟ ਤੋਂ ਘੱਟ ਜੀ ਫਿਲਹਾਲ ਤੇ ਜਿਹੜੀ ਬੁਕਿੰਗ ਕੀਤੀ ਹੈ ਤਾਵੇ ਦੀ 200 ਰੁਪਏ ਦੀ ਕੀਤੀ ਹੈ ਤੇ 1.5 ਤਾਵੇ ਦੀ 300 ਰੁਪਏ ਕੀਤੀ ਹੈ ਤੇ ਮਜ਼ੀਦ ਪਿੱਛੋਂ ਵਾਂਸ ਬਿਲਕੁਲ ਨਹੀਂ ਮਿਲ ਰਿਹਾ। ਵਾਂਸ ਮਾਰਕੀਟ ਦੇ ਵਿੱਚ ਸ਼ਾਰਟ ਹੋ ਚੁੱਕਿਆ ਹੋਵੇ ਤੇ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ, ਲੇਕਿਨ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਹੁਣ ਕੀ ਕਰੀਏ। ਤੇ ਡੋਰ ਤੇ ਸਾਰੀ ਗੱਲ ਹੀ ਡੋਰ ਤੁਹਾਨੂੰ ਦੱਸ ਦਿੱਤੀ ਕਿ ਜਿਹੜੇ ਵੇਚਣ ਵਾਲੇ ਨੇ ਹੋਲਸੇਲਰ ਨਾਲ ਰਾਬਤਾ ਕੀਤਾ ਉਹ ਹੋਲਸੇਲ ਦੇ ਵਿੱਚ ਕਹਿ ਰਹੇ ਜੀ ਤੁਹਾਨੂੰ 6000 ਰੁਪਏ ਦਾ ਪਿੰਨਾ ਮਿਲੇਗਾ। ਇਹ ਕਿੰਨੇ ਪੀਸ ਦਾ? 2 ਪੀਸ ਦਾ ਪਿੰਨਾ। ਹੁਣ 6000 ਰੁਪਏ ਦਾ ਪਿੰਨਾ ਜ਼ਾਹਿਰ ਗੱਲ ਲਿਆਵਾਂਗੇ, ਸਾਨੂੰ ਰਸਤੇ ਦਾ ਕਿਰਾਇਆ ਵੀ ਉਹਦਾ ਪੈਣਾ, ਜ਼ਾਹਿਰ ਗੱਲ ਹੈ। ਹਾਂਜੀ ਸਹੀ। ਤੇ ਉਹ ਪਰੇਸ਼ਾਨ ਹੋ ਰਹੇ ਨੇ ਕਸਟਮਰ ਜੀ, 2 ਪੀਸ ਦਾ ਪਿੰਨਾ ਐਡਾ ਮਹਿੰਗਾ ਅਸੀਂ ਕਿਸ ਤਰ੍ਹਾਂ ਅਫੋਰਡ ਕਰਾਂਗੇ। ਅੱਛਾ ਸ਼ਕੀਲ ਸਾਹਿਬ, अब बड़ी फवाह कल चलती पी जी, हुकूमत जी है और डोर ते पतंग की कीमत मुकर करने लगी है, बड़ी मार्केट फवाह फैली हुई है। ये हकीकत है कि गवर्नमेंट की सोच रही है या आज़ाद रहेगी मार्केट? देखो जी असी पिछले दिनों च ना असी ਜਿਹੜਾ ਕੀਮਤਾਂ ਦਾ ਤयन ਜਿਹੜਾ ਸੀ ਨਾ ਅਸੀਂ ਇਹਦਾ ਚੁੱਕਿਆ ਸੀ ਔਰ ਗਵਰਨਮੈਂਟ ਦੇ ਨਾਲ ਅਸੀਂ ਇਹ ਗੱਲ ਵੀ ਕੀਤੀ ਸੀ ਕਿ ਜਨਾਬ ਇਹ ਦੱਸੋ ਇਹ ਕਿੱਧਰ ਲਗੇ ਜਾ ਰਹੇ ਨੇ। ਇੱਕ ਚੀਜ਼ ਜਿਹੜੀ 50 ਰੁਪਏ ਦੀ ਜਾਂ 60 ਰੁਪਏ ਦੀ ਹੈਗੀ ਸੀ ਉਹ ਅੱਜ 200 ਰੁਪਏ ਤੱਕ ਆ ਰਹੀ ਹੈ ਔਰ ਜਿਹੜੀ 100 ਰੁਪਏ ਦਾ ਡੇਢ ਤਾਵਾ ਲੱਭਦਾ ਸੀ ਉਹ ਅੱਜ 300 ਤੇ ਜਾ ਰਿਹਾ ਹੈ। ਤੇ ਇਹਦੇ ਉੱਤੇ ਤੁਸੀਂ ਕੋਈ ਇੰਪਲੀਮੈਂਟ ਕਰੋ, ਲੋਕਾਂ ਨੂੰ ਕਹੋ ਕਿ ਯਾਰ ਇਹ ਕੀ ਹੋ ਰਿਹਾ। ਤੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਕਹਿੰਦੇ ਸੀ ਨਾ ਜਿਸ ਤਰ੍ਹਾਂ ਸੀਐਮ ਸਾਹਿਬਾਨ ਨੇ 14 ਰੁਪਏ ਦੀ ਰੋਟੀ ਜਦ ਬਣੀ ਹੋਈ ਹੈ ਆਟੇ ਦੀ ਬਣੀ ਇੰਜ ਪਤੰਗਾਂ ਤੇ ਬਣ ਲੈਣ। ਨਹੀਂ ਜੀ ਉਹ ਉਹਨਾਂ ਨੇ ਤੇ ਸਾਫ਼ ਕਹਿ ਦਿੱਤਾ ਸੀ। ਉਹਨਾਂ ਨੇ ਕਿਹਾ ਜੀ ਦੇਖੋ ਗੱਲ ਹੈ ਇਹ ਜਿਹੜਾ ਬਣਾ ਰਿਹਾ ਉਹਨੂੰ ਹੀ ਇਹਦਾ ਕੀਮਤ ਦਾ ਪਤਾ ਹੈ। ਇਹ ਲਾਜ਼ਮੀ ਗੱਲ ਇਹ ਵੀ ਇਹਨਾਂ ਨੂੰ ਪਤਾ ਹੈ ਕਿ ਦੇਖੋ ਨਾ ਇੱਕ ਮੁੱਠਾ ਜਿਹੜਾ ਸੀ ਉਹ 50 ਫੱਟੀਆਂ ਦਾ ਇੱਕ ਮੁੱਠਾ ਹੁੰਦਾ ਜੀ। ਉਹ ਅਗਰ 48 ਦਾ ਮੁੱਠਾ ਇਹਨਾਂ ਨੇ ਲੈ ਕੇ ਆਏ ਨੇ ਨਾ ਤੇ ਉਹਦੇ ਚੋਂ ਗੁੱਡਾ ਜਿਹੜਾ ਹੈਗਾ ਨਾ ਉਹ ਨਿਕਲਦਾ ਹੈ ਕੋਈ 300 350 ਉਹਦੇ ਚ ਗੁੱਡਾ ਉਹ ਦੱਸਦੇ ਮੈਨੂੰ ਉਸਤਾਦ ਜੀ ਕਿ ਹੁਣ ਉਸ ਤਰ੍ਹਾਂ ਦਾ ਵਾਂਸ ਵੀ ਨਹੀਂ ਆਉਂਦਾ ਪਿਆ ਜੀ। ਹੁਣ ਉਸ ਮੁੱਠੇ ਦੇ ਵਿੱਚੋਂ ਅੱਧਾ ਵਾਂਸ ਉਹਦੇ ਚੋਂ ਕੀੜੇ ਵਾਲਾ ਨਿਕਲ ਗਿਆ ਜਾਂ ਉਹ ਟੁੱਟ ਗਿਆ, ਖਰਾਬ ਹੋ ਗਿਆ ਜਾਂ ਸਹੀ ਨਹੀਂ ਨਿਕਲਿਆ ਤੇ ਉਹ ਜਿਹੜਾ ਅੱਧਾ ਖਰਾਬ ਹੋਇਆ ਉਹ ਵੀ ਤੇ ਇਹਦੇ ਉੱਤੇ ਹੀ ਪੈਣਾ ਨਾ ਦੇ ਤੇ। ਤੇ ਉਹ ਇਹਨਾਂ ਦੀ ਵੀ ਮਜਬੂਰੀ ਹੈ ਕਿ ਉਹ ਅਸੀਂ ਤੇ ਟ੍ਰੇਡਰਾਂ ਨੂੰ ਜਿਹੜੇ ਬਾਂਸ ਦੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਤੁਹਾਡੀ ਮਿਹਰਬਾਨੀ ਹੈ ਸਹੀ ਚੀਜ਼ ਦਿਓ ਤੇ ਉਹਨਾਂ ਦਾ ਵੀ ਰੋਜ਼ਗਾਰ ਸਹੀ ਹੋਵੇ, ਕੀਮਤ ਦੇ ਵਿੱਚ ਵੀ ਕਮੀ ਹੋਏਗੀ, ਪਿੱਛੋਂ ਵੀ ਕੀਮਤ ਘੱਟ ਹੋਏਗੀ। ਕਿਉਂਕਿ ਅਸਲੇ 2 ਜਾਂ 3 ਬੰਦੇ ਤੇ ਸਿਰਫ ਬਾਂਸ ਦਾ ਕੰਮ ਕਰਦੇ ਪਏ ਨੇ, ਪਹਿਲੇ 20 ਬੰਦੇ ਕੰਮ ਕਰਦੇ ਸੀ, ਹੁਣ ਸਿਰਫ 2-3 ਕਰ ਰਹੇ ਨੇ। ਐਸੇ ਉਹ ਵੀ ਡਰੇ ਨੇ ਕਿ ਭਾਈ ਕਿਦੋਂ ਕੀ ਹੋ ਜਾਵੇ। ਤੇ ਗੱਲ ਹੈਗੀ ਹੈ ਕਿ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਨਾ ਇਹਨਾਂ ਦੀ ਵਿਚਾਰਿਆਂ ਦੀ ਵੀ ਮਜਬੂਰੀ ਹੈ। ਤੁਹਾਡੇ ਕੋਲ ਕੋਈ ਨੰਬਰ ਹੈ ਜ਼ੇਨ ਚ ਕਿ ਕਿੰਨੇ ਲੋਕਾਂ ਨੂੰ ਪਤੰਗ ਬਣਾਉਣ ਦੀ ਇਜਾਜ਼ਤ ਲੱਭੀ ਹੈ, ਕਿੰਨਿਆਂ ਨੂੰ ਵੇਚਣ ਦੀ ਲੱਭੀ ਹੈ? ਕੋਈ ਜਗ੍ਹਾ ਤੇ ਮੀਟਿੰਗਾਂ ਜਾਂਦੇ ਉਹ ਤਕਰੀਬਨ ਇਸ ਵੇਲੇ ਕੋਈ ਜੀ 600 ਤੋਂ ਬਾਅਦ ਹੈਗੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਮੇਕਿੰਗ ਦੀ ਇਜਾਜ਼ਤ ਵੀ ਹੈਗੀ ਹੈ ਔਰ ਐਨੇ ਹੀ ਸੇਲਰ ਹੈਗੇ ਨੇ ਜਿਨ੍ਹਾਂ ਨੂੰ ਸੇਲਿੰਗ ਦੀ ਇਜਾਜ਼ਤ। ਜ਼ਾਹਿਰ ਜੋ ਮੇਕਿੰਗ ਕਰ ਰਿਹਾ ਉਹੀ ਸੇਲ ਕਰ ਰਿਹਾ ਨਹੀਂ ਜੀ, ਉਹਨੇ ਵੀ ਸੇਲ ਕਰਨਾ ਹੈ। ਜਿਸ ਤਰ੍ਹਾਂ ਮੋਚੀ ਦਰਵਾਜ਼ੇ ਤੇ ਮੇਕਿੰਗ ਨਹੀਂ ਨਾ ਕਰਦੇ ਹੈਗੇ, ਉਹ ਤੇ ਸੇਲਰ ਹੈਗੇ ਨੇ ਉੱਥੇ ਦੁਕਾਨਦਾਰ ਜਿਹੜੇ ਹੈਗੇ ਨੇ ਉਹਨਾਂ ਨੇ ਤੇ ਲੈਣਾ ਤੇ ਸੇਲ ਕਰਨਾ। ਅਜੇ ਤੇ ਮੈਂ ਹਰ ਮੋਚੀ ਦਰਵਾਜ਼ੇ ਦੁਕਾਨਾਂ ਦੀ ਰੌਣਕਾਂ ਬਹਾਲ ਨਹੀਂ ਹੋਈਆਂ ਹੋਣਗੀਆਂ, ਪਹਿਲੇ ਤੋਂ ਬਾਅਦ ਹੀ ਹੋਣਗੀਆਂ। ਹਾਂਜੀ ਪਹਿਲੀ ਤੋਂ ਕੀ ਹੋਣੀ ਹੈ ਜੀ। ਉਹ ਐਸਾ ਸੇ ਕਿ ਹਾਲੇ ਤੱਕ ਮਾਲ ਹੀ ਨਹੀਂ ਹੈਗਾ, ਮਾਲ ਆਏਗਾ ਤੇ ਕੰਮ ਹੋਏਗਾ। ਮੈਨੂੰ ਲੱਗਦਾ ਪਿਆ ਸ਼ੇਖ ਸਾਹਿਬ ਕਿ ਯਕਮ ਨੂੰ ਤੇ ਜਾਣਾ ਨਾ ਉਹ ਖਿੜਕੀ ਤੋੜ ਰਸ਼ ਹੋਣਾ ਮੋਚੀ ਦਰਵਾਜ਼ੇ। ਜੀ ਬਿਲਕੁਲ ਹੋਏਗਾ ਜੀ, ਖਿੜਕੀ ਤੋੜ, ਮੈਂ ਕਹਿੰਦਾ ਜੀ ਦਰਵਾਜ਼ੇ ਤੋੜ, ਪੱਥਰ ਤੋੜ, ਸਾਰਾ ਕੁਝ ਹੀ ਹੋਏਗਾ। ਤੁਹਾਨੂੰ ਸਿਫਾਰਿਸ਼ਾਂ ਨਹੀਂ ਆ ਰਹੀਆਂ ਕਿ ਸਾਨੂੰ ਡੋਰ ਅਰੇਂਜ ਕਰ ਦਿਓ, ਸਾਨੂੰ ਪਤੰਗਾਂ ਅਰੇਂਜ ਕਰ ਦਿਓ? ਕੀ ਪਤਾ ਅਸੀਂ ਇਸ ਵੇਲੇ ਰਾਤ ਨੂੰ ਕਿਸ ਤਰ੍ਹਾਂ ਸੋ ਰਹੇ ਹਾਂ, ਲੁਕਦੇ ਫਿਰਦੇ ਪਏ ਤੇ ਹੋਰ ਕੀ ਜੀ। ਅੱਛਾ ਹਕੀਮ ਮਲਕ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਸੇਫਟੀ ਰਾਡ ਲਾਉਣ ਦਾ ਇੱਕ ਕੰਮ ਹੈ ਪਿਛਲੇ ਪਹਿਲੇ ਤਾਂ ਢਿੱਲਾ ਪਰ ਰਿਹਾ ਕੰਮ ਥੋੜਾ ਜਿਹਾ, ਲੇਕਿਨ 2 ਦਿਨਾਂ ਤੋਂ ਲੱਗਦਾ ਹੈ ਟ੍ਰੈਫਿਕ ਪੁਲਿਸ ਜਿਹੜੀਆਂ ਬੜੀ ਐਕਟਿਵ ਹੋਈ ਹੈ। ਕੱਲ ਵੀ ਅੱਜ ਵੀ ਜਿਹੜਾ ਹੈ ਔਰ ਲਾਹੌਰ 'ਚ ਹਜ਼ਾਰਾਂ ਰਾਡ ਤਕਸੀਮ ਹੋ ਰਹੇ ਨੇ ਹਰ ਚੌਕ ਦੇ ਵਿੱਚ, ਤਕਰੀਬਨ ਵੱਡੇ ਚੌਕ ਦੇ ਵਿੱਚ ਜਿਹੜਾ ਹੈ ਟ੍ਰੈਫਿਕ ਪੁਲਿਸ ਜਿਹੜੀ ਉਹ ਖੜੀ ਹੈ, ਰਾਡ ਦੇ ਰਹੀ ਹੈ। ਇਹ ਦੱਸੋ ਕਿ ਲਾਹੌਰ ਦੇ ਵਿੱਚ 90 ਲੱਖ ਤੋਂ ਜ਼ਿਆਦਾ ਜਿਹੜੀ ਹੈ ਉਹ ਮੋਟਰਸਾਈਕਲ ਹੈ ਕਮ ਸੇ ਕਮ, ਠੀਕ ਹੈ, ਮਹਿਕਮਾ ਐਕਸਾਈਜ਼ ਐਂਡ ਕਾਰਡ ਦੇ ਮੁਤਾਬਕ। और कल सीएम साहबा ने जो बयान जारी किया उन्होंने कहना है कि 10 लाख राड तकसीम हो गए ने, लेकिन मैं समझदा कि उन्होंने तकसीम हो गए नहीं, तकसीम हो रहे हैं ने, ये लफ्ज़ ज़्यादा मुनासिब होएगा क्योंकि हजे लाहौर से इन्ना राड नज़र नहीं आ रहा। तो राड की लान की जी मुहिम है इतने जनाब की कहते हैं कोई एसोसीएशन की उन्नी जिम्मेदारी जिन्हें हुकूमत दी? जी जी बिल्कुल, असी राड लाने वास्ते असी अपने एसोसीएशन के प्लेटफॉर्म तो भी कैंप ला के ते असी रॉड लाए ने असी, लेकिन ਉਹਦਾ तरीका ਇਹ ਕੀਤਾ ਸੀ ਕਿ ਇੱਕ ਬਾਈਕ ਦੇ ਉੱਤੇ ਅਗਰ ਅਸੀਂ ਰॉड ਲਾਈਏ ਤੇ ਉਹਦੇ ਤੇ ਕਾਫੀ ਟਾਈਮ ਕੰਜ਼ਿਊਮ ਹੁੰਦਾ 5-6 ਮਿੰਟ ਚੱਲੇ ਲੱਗ ਜਾਂਦੇ ਨੇ ਤੇ ਉਹ ਫਿਰ ਮੋਚੀ ਦਰਵਾਜ਼ੇ ਚੌਕ 'ਚ ਇੰਨਾ ਰਸ਼ ਹੋ ਜਾਂਦਾ ਸੀ ਕਿ ਪਿੱਛੋਂ ਟ੍ਰੈਫਿਕ ਬੰਦ ਹੋ ਜਾਂਦੀ ਸੀ, ਲੋਕ ਡਿਸਟਰਬ ਹੁੰਦੇ ਸੀ।
ਫਿਰ ਅਸੀਂ ਇਹ ਕੀਤਾ ਕਿ ਆਈਡੀ ਕਾਰਡ ਨੰਬਰ ਲੈ ਕੇ, ਨਾਮ ਲੈ ਕੇ, ਡਾਟਾ ਲੈ ਕੇ, ਬਾਈਕ ਦਾ ਜਿਹੜਾ ਮਾਲਕ ਹੈ ਉਹਦਾ ਤੇ ਉਹਦੀ ਬਾਈਕ ਉੱਥੇ ਮੌਜੂਦ ਹੋਣਾ ਜ਼ਰੂਰੀ, ਅਸੀਂ ਉਹਨੂੰ ਰੋਡ ਫਰਾਹਮ ਕਰ ਦੇਣੇ ਸਾਂ ਕਿ ਤਾਂ ਕਿ ਉਹ ਇੰਸਟਾਲ ਖੁਦ ਕਰ ਲਵੇ। ਤੇ ਇਸ ਵਜ੍ਹਾ ਤੋਂ ਗਵਰਨਮੈਂਟ ਪਿਛਲੇ 2 ਦਿਨ ਤੋਂ ਸਰ ਦੇਖਣ ਚ ਆ ਰਿਹਾ ਮਾਸ਼ਾਅੱਲਾ ਗਵਰਨਮੈਂਟ ਕਾਫੀ ਇਸ ਐਕਟਿਵ ਹੋਈ ਹੈ ਇਸ ਇਸ਼ੂ ਦੇ ਉੱਤੇ, ਔਰ ਗਵਰਨਮੈਂਟ ਨੇ ਮੁxtਲਿਫ ਚੌਕਾਂ ਦੇ ਉੱਤੇ ਰੋਡ ਜਿਹੜੇ ਲਾਉਣ ਵਾਸਤੇ ਨਾ ਆਪਣੀ ਟੀਮਾਂ ਨੂੰ ਲਾਂਚ ਕਰ ਦਿੱਤਾ ਹੋਇਆ ਔਰ ਕੰਮ ਇਨਸ਼ਾਅੱਲਾ ਜਾਰੀ ਹੈ। ਔਰ ਉਮੀਦ ਤੇ ਹੈ ਵੇ ਕਿ ਜਿੰਨਾ ਮੈਕਸਿਮਮ ਰੋਡ ਹੈ ਗਵਰਨਮੈਂਟ ਨੇ 90 ਲੱਖ ਦੀ ਹੀ ਬੇਸਿਕਲੀ ਜਿਹੜੀ ਸਾਡੇ ਤੱਕ ਇਨਫੋਰਮੇਸ਼ਨ ਆਈ ਹੈ ਉਹਨਾਂ ਨੇ ਆਪਣੇ ਬਜਟ ਜਿਹੜਾ ਅਪਰੂਵ ਕੀਤਾ ਹੈ ਉਹ ਪੂਰੀ ਆਬਾਦੀ ਦੀ ਬਾਈਕਸ ਦੇ ਮੁਤਾਬਿਕ ਹੀ ਕੀਤਾ ਹੈ। ਅੱਲਾਹ ਕਰੇ ਕਿ ਜੀ 90 ਲੱਖ ਰਾੜ ਆ ਜਾਵੇ, ਨਹੀਂ ਤਾਂ ਸਾਡੀ ਜਿਹੜੀ ਸਰਕਾਰੀ ਮਹਿਕਮਿਆਂ ਦਾ ਬਜਟ ਹੁੰਦਾ ਹੈ ਉਹ ਸਭ ਨੂੰ ਪਤਾ ਹੈ ਕਹਾਣੀਆਂ ਕੀ ਹੁੰਦੀਆਂ। ਸਰ ਇਹ ਦੇਖੋ ਇਹ ਤੇ ਗਵਰਨਮੈਂਟ ਦੀ ਇਕੱਲੇ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਤੇ ਜਿਹੜਾ ਬਾਈਕ ਰਾਈਡਰ ਹੈ, ਜਿਹੜਾ ਮਾਲਕ ਹੈ ਬਾਈਕ ਦਾ, ਜਿਹਨੇ 1.5 ਲੱਖ ਦੀ ਅਗਰ ਬਾਈਕ ਲੈਣੀ ਹੈ ਤੇ ਉਹ 300-400 ਦਾ ਰੋਡ ਆਪਣੇ ਔਨ ਤੇ ਵੀ ਲਵਾ ਸਕਦਾ ਹੈ। ਇਹ ਇਜਤਮਾਈ ਜ਼ਿੰਮੇਵਾਰੀ ਹੈ, ਅਗਰ ਗਵਰਨਮੈਂਟ ਵੀ ਦੇ ਰਹੀ ਹੈ ਤੇ ਗਵਰਨਮੈਂਟ ਦੀ ਮਿਹਰਬਾਨੀ ਅਸੀਂ ਵੀ ਕਰ ਰਹੇ ਹਾਂ ਆਪਣੇ ਔਨ ਤੇ। ਅਗਰ ਅਸੀਂ ਰਿਕੁਐਸਟ ਕਰਨੇ ਅਗਰ ਕੋਈ ਭਰਾ ਕਿਸੇ ਦੀ ਕੋਈ ਬਾਈਕ ਬਚ ਜਾਂਦੀ ਹੈ ਜਾਂ ਉਹ ਰੋਡ ਨਹੀਂ ਲਵਾ ਪਾਉਂਦਾ ਜਾਂ ਉਹਦੀ ਵਾਰੀ ਨਹੀਂ ਆਉਂਦੀ ਤੇ ਉਹਨੂੰ ਰਿਕੁਐਸਟ ਕਰਾਂਗੇ ਕਿ ਪਲੀਜ਼ ਆਪਣੀ ਜੇਬ ਚੋਂ 300-400 ਰੁਪਏ ਖਰਚ ਕੇ ਰੋਡ ਲਵਾ ਲਓ, ਕਿਉਂਕਿ ਤੁਸੀਂ ਬੱਚੇ ਵੀ ਅੱਗੇ ਬਾਣੇ ਨੇ ਟੈਂਕੀਆਂ ਦੇ। ਪਾਕਿਸਤਾਨ ਦੇ ਵੈਸੇ ਹੀ ਕਲਚਰ ਹੈ ਕਿ ਅੱਗੇ ਬੱਚੇ ਬਾ ਕੇ ਤੇ ਮਤਲਬ ਹੈ ਸਫ਼ਰ ਕਰਨ ਵਾਸਤੇ ਲੋਕਾਂ ਕੋਲ ਬਾਈਕ ਤੇ ਹੁਣ ਸਭ ਤੋਂ ਸਸਤੀ ਸਵਾਰੀ ਤੇ ਬਾਈਕ ਹੀ ਰਹਿ ਗਈ ਔਰ ਹਰ ਘਰ ਦੇ ਵਿੱਚ ਇੱਕ 2 ਬਾਈਕਸ ਨੇ ਤੇ ਉਹ ਆਪਣੇ ਔਨ ਤੇ ਜ਼ਰੂਰ ਲਵਾ ਲੈਣ। ਇਹ ਗਵਰਨਮੈਂਟ ਦਾ ਜਾਂ ਕਿਸੇ ਦਾ ਇੰਤਜ਼ਾਰ ਨਾ ਕਰਨ ਪਲੀਜ਼। यानी हुकूमत है रहना, अपना ख्याल आप ही करना है जी। अच्छा शकील साहब ये दसो कि ज़ाहिर गल है कि 13 दिन रह गए ने, हुकूमत ने जोर तो फड़ लिया राड़ लाने दा, क्योंकि गड्डी वालों खतरा कोई नहीं होता, उन्होंने तो डोर नहीं फिरनी ना, खतरा तो बेचारे गरीब मोटरसाइकिल वाले नूं है ना जिन्हें चलना है। तो क्या हुकूमत इस काबिल है साड़ी इंतजामिया जो हालात भाई देखिए कि 6, 7, 8 ਨੂੰ ਉਹਨਾਂ ਮੋਟਰਸਾਈਕਲਾਂ ਨੂੰ ਸੜਕ ਤੇ ਆਉਣ ਤੇ ਰੋਕ ਲੈਗੀ ਜਿਹਨਾਂ ਤੇ ਰਾੜ ਨਹੀਂ ਲੱਗਾ ਹੋਏਗਾ? ਦੇਖੋ ਜੀ ਇਹਦੇ ਵਿੱਚ ਜਿਹੜਾ ਨਾ ਗਵਰਨਮੈਂਟ, ਪੰਜਾਬ ਗਵਰਨਮੈਂਟ ਨੇ ਨਾ ਜਿਹੜਾ ਇਨੀਸ਼ੀਏਟਿਵ ਲਿੱਤਾ ਨਾ ਬਹੁਤ ਚੰਗਾ ਲਿੱਤਾ। ਉਹਨਾਂ ਨੇ ਵਾਜ਼ਿਹ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਜ਼ੋਨ ਬਣਾਏ ਗਏ ਨੇ ਉਹਨਾਂ ਜ਼ੋਨਾਂ ਦੇ ਵਿੱਚ ਅਗਰ ਕੋਈ ਮੋਟਰਸਾਈਕਲ ਜਾਏਗੀ ਉਹ ਰਾੜ ਵਾਲੀ ਜਾਏਗੀ, ਬਗੈਰ ਰਾੜ ਤੋਂ ਮੋਟਰਸਾਈਕਲ ਨਹੀਂ ਜਾਏਗੀ। ਤੇ ਕੱਲ ਦੀ ਖਬਰ ਤੇ ਸਾਡੇ ਕੰਨਾਂ 'ਚ ਆ ਰਹੀ ਹੈ ਕਿ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਕਹਿ ਦਿੱਤਾ ਹੈ ਕਿ ਬਗੈਰ ਰਾੜ ਤੋਂ ਜਿਹੜਾ ਮੋਟਰਸਾਈਕਲ ਨਿਕਲਿਆ 2000 ਰੁਪਏ ਦਾ ਉਹਦਾ ਚਲਾਨ ਕਰ ਦਿਓ। ਅੱਛਾ ਹਾਂਜੀ, ਦੇਖੋ ਇਹ ਬੜੀ ਚੰਗੀਆਂ ਗੱਲਾਂ ਹੈਗੀਆਂ ਨੇ। ਆਮ ਇਨਸਾਨ ਨੂੰ ਜ਼ਰਾ ਦੇਖਣਾ ਚਾਹੀਦਾ ਹੈ ਕਿ ਜਿੱਥੇ ਉਹਨਾਂ ਨੂੰ ਹੈਲਮਟ ਕਿਹਾ ਗਿਆ ਹੈ ਕਿ ਹੈਲਮਟ ਪਾਓ, ਅਗਰ ਉਹ ਰਾੜ ਵੀ ਲਗਾ ਲੈਣਗੇ ਤੇ ਕਿਹੜੀ ਪ੍ਰੋਬਲਮ ਹੈਗੀ ਹੈ? ਸਾਡੀ ਐਸੋਸੀਏਸ਼ਨ ਨੇ ਅੱਜ ਤੋਂ ਤਕਰੀਬਨ ਕੋਈ 1 ਮਹੀਨਾ ਪਹਿਲੇ 10,000 ਰਾੜ ਜਿਹੜਾ ਹੈ ਉਹ ਅਸੀਂ ਦਿੱਤਾ ਲੋਕਾਂ ਨੂੰ। ਹੁਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਯਾਰ ਇਹ ਰੋਡ ਅਸੀਂ ਜਾ ਕੇ ਉਹਦੇ ਕਬਾੜਖਾਨੇ ਨਾ ਸੁੱਟੀਏ, ਇਹਨੂੰ ਇੰਸਟਾਲ ਕਰ ਲਈਏ। ਅੱਛਾ ਸ਼ੇਖ ਸਾਹਿਬ ਵੈਸੇ ਆਪਸ ਦੀ ਗੱਲ ਹੈ, ਬਹੁਤ ਸਾਰੀ ਸ਼ਿਕਾਇਤਾਂ ਆ ਰਹੀਆਂ ਨੇ, ਤੁਸੀਂ ਤਾਂ ਅੱਛਾ ਰਾੜ ਬਣਾਇਆ ਹੋਏਗਾ ਲੇਕਿਨ ਬਹੁਤ ਸਾਰੀ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਿਹੜੇ ਟ੍ਰੈਫਿਕ ਪੁਲਿਸ ਨੇ ਸ਼ੁਰੂ ਦੇ ਰਾੜ ਦਿੱਤੇ ਨੇ ਨਾ ਉਹ ਬੜੇ ਨਾਗਸ ਨੇ, ਹਲਕਾ ਜਿਹਾ ਹੱਥ ਲੱਗੇ ਤੇ ਉਹ ਵਿੰਗੇ ਹੋ ਜਾਣੇ, ਦੁਬਾਰਾ ਸਿੱਧੇ ਵੀ ਨਹੀਂ ਹੁੰਦੇ। ਹਾਂ ਜਿਹੜੇ ਬਾਅਦ ਦੇ ਵਿੱਚ ਰਾੜ ਆਏ ਨੇ ਹੁਕੂਮਤ ਦੇ ਕੋਲ ਉਹ ਕੁਆਲਿਟੀ ਅੱਛੀ ਹੈ। ਚਲੋ ਜੀ ਇਹ ਤੇ ਚੰਗੀ ਗੱਲ ਹੈਗੀ ਹੈ ਕਿ ਅਗਰ ਗਵਰਨਮੈਂਟ ਕੋਲੋਂ ਰਾੜ ਹੁਣ ਅੱਛੇ ਆ ਗਏ ਨੇ ਜਾਂ ਪਹਿਲੇ ਗਲਤ ਹੈਗੇ ਸੀ, ਚਲੋ ਕੋਈ ਗੱਲ ਨਹੀਂ, ਲੇਕਿਨ ਹਮੇਸ਼ਾ ਪਹਿਲੇ ਬੁਰਾ ਹੁੰਦਾ ਫਿਰ ਅੱਛਾ ਹੁੰਦਾ। ਸੁਧਾਰ ਆਉਣਾ ਚਾਹੀਦਾ ਜੀ। ਅਸੀਂ ਵੀ ਪਹਿਲੇ ਜਿਹੜੇ ਰੋਡ ਅਸੀਂ ਮੰਗਵਾਏ ਸਨ, ਪਹਿਲੇ ਅਸੀਂ ਮੁਲਤਾਨ ਤੋਂ ਰੋਡ ਮੰਗਵਾਏ, ਫਿਰ ਲੋਕਲ ਇੱਥੇ ਸਾਡੇ ਕੋਲ ਲਾਹੌਰ ਤੋਂ ਇੱਕ ਬੱਚਾ ਆ ਗਿਆ, ਉਹਨੇ ਕਿਹਾ ਅਸੀਂ ਵੀ ਰੋਡ ਤੁਹਾਨੂੰ, ਉਹ 300 ਰੁਪਏ ਦਾ ਇੱਕ ਰੋਡ ਹੈ ਜੀ। ਅਲਹਮਦੁਲਿਲਾ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਹੁਣ ਵੀ ਅਸੀਂ ਲਗਾਉਣ ਜਾ ਰਹੇ ਹਾਂ, ਅੱਲਾ ਦੇ ਫਜ਼ਲ ਕਰਮ ਨਾਲ ਕੋਈ 7-8 ਹਜ਼ਾਰ ਰੋਡ ਅਸੀਂ ਸਾਡਾ ਤਿਆਰ ਪਿਆ ਹੈ, ਉਹ ਹੁਣ ਅਸੀਂ ਇੰਸਟਾਲ ਕਰਨਾ ਹੈ। ਦੇਖੋ ਅਸੀਂ ਜਿੱਥੇ ਤੱਕ ਐਸੋਸੀਏਸ਼ਨ ਕੰਮ ਕਰ ਸਕਦੀ ਉਹ ਕਰੇਗੀ। ਮੇਰੇ ਜਿਹੜੇ ਆਲ ਪਾਕਿਸਤਾਨ ਕਾਈਟ ਫਲਾਈਂਗ ਐਸੋਸੀਏਸ਼ਨ ਦੇ ਜਿਹੜੇ ਬਾਨੀ ਨੇ ਗੋਗੀ ਮਲਿਕ ਸਾਹਿਬ, ਇਹ ਉਹਨਾਂ ਦੀ ਹੀ ਕਾਵਿਸ਼ ਹੈਗੀ ਹੈ, ਉਹਨਾਂ ਨੇ ਹੀ ਸਾਰਾ ਕੁਝ ਉਸੇ ਨਾਲ ਤੁਹਾਡੇ ਬਾਕੀ ਖੋਲ ਉਮਰ ਮਸੂਦ ਸਾਹਿਬ ਨੇ, ਉਸ ਤੋਂ ਬਾਅਦ ਸਪੋਰਟ ਪਰਸਨਸ ਨੇ ਮੇਰੇ, ਬੜੀ ਮਿਹਨਤ ਹੈ, ਬੜੀ ਮਿਹਨਤ ਹੈਗੀ ਜੀ ਉਹਨਾਂ ਦੀ। ਬਸਾਂਤ ਦੇਖੋ ਸ਼ੇਖ ਸਾਹਿਬ ਇਹਦੇ ਟੀਮ ਵਰਕ ਹੁੰਦਾ ਹੈ ਜੀ, ਕੱਲਾ ਤੇ 1-11 ਜੀ, ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਉਸ ਤੋਂ ਬਾਅਦ ਕੁਝ ਉਸਤਾਦ ਇਕਰਾਮ ਜਿਹੜੇ ਨੇ ਉਹ ਸਾਡੇ ਨਾਲ ਜੁੜੇ, ਉਸਤਾਦ ਬੂਰਾ ਸਾਹਿਬ ਹੈਗੇ ਨੇ ਲਾਹੌਰ ਦੇ ਪ੍ਰੈਜ਼ੀਡੈਂਟ ਹੈਗੇ ਨੇ, ਉਸਤਾਦ ਪੱਪੂ ਸਾਈਂ ਵਾਈਸ ਪ੍ਰੈਜ਼ੀਡੈਂਟ ਨੇ, ਇसी तरह अकील शेख ने वो स्पोक पर्सन ने, आमिर रफीक शेख स्पोक पर्सन है। एसोसिएशन ने भी कोई छत रखी है जिथे सारे इकट्ठे होना है या सिर्फ लोगों ਦੇ ਉੱਤੇ ਸਾਰਾ ਭਾਰ ਪਾਦਾ ਹੈ? ਗੱਲ ਹੈਗੀ ਜੀ, ਮੇਰੇ ਸਾਡਾ ਦਿਲ ਬੜਾ ਖੁੱਲਾ ਜੇ, ਮੇਰੀ ਛੱਤ ਹਾਜ਼ਰ ਹੈ, ਜਿਹੜਾ ਜਿਹਦਾ ਦਿਲ ਕਰੇ ਉਹ ਮੇਰੀ ਛੱਤ ਤੇ ਆ ਜਾਵੇ ਜਨਾਬ, ਆ ਕੇ ਉੱਥੇ ਇੰਜੋਏ ਵੀ ਕਰੇ, ਕੋਈ ਪੈਸਾ ਨਹੀਂ ਹੈਗਾ ਉਸ ਚੀਜ਼ ਦਾ, ਔਰ ਇੰਜੋਏ ਵੀ ਕਰੇ, ਖਾਏ ਪੀਏ ਐਸ਼ ਕਰੇ ਤੇ ਦੁਆਵਾਂ। ਸੁਣਿਆ ਹੈ ਕਿ ਹੁਕੂਮਤ ਜਿਹੜੀ ਹੈ ਉਹ ਕੋਈ ਸ਼ਾਹੀ ਕਿਲੇ ਦੇ ਵਿੱਚ ਫੰਕਸ਼ਨ ਕਰ ਰਹੀ ਹੈ ਤੇ ਅਕੀਲ ਮਲਕ ਸਾਹਿਬ ਸੁਣਿਆ ਕਿ ਤੁਸੀਂ ਲੋਕ ਬੜੇ ਫ੍ਰੀ ਗੁੱਡੇ ਤੇ ਗੁੱਡੀਆਂ ਤੇ ਜਨਾਬ ਡੋਰਾ ਸ਼ੋਰਾ ਦੇ ਰਹੇ ਹੋ ਤੁਸੀਂ ਸਰ? ਉਹ ਇਹ ਸਾਰੀ ਮੁਹੱਬਤਾਂ ਹੁਕੂਮਤ ਹੀ ਨੇ, ਆਵਾਮ ਤੇ ਨਹੀਂ ਤੁਹਾਡੀਆਂ? ਨਹੀਂ ਸਰ, ਉਹ ਇਬਤਦਾਈ ਜਿਹੜੀ ਇਨਫੋਰਮੇਸ਼ਨ ਸੀ ਸਾਡੇ ਨਾਲ ਉਹ ਇਹੀ ਸੀ ਕਿ ਉੱਥੇ ਕੋਈ ਫੰਕਸ਼ਨ ਹੋਣ ਜਾ ਰਿਹਾ, ਲੇਕਿਨ 1 ਮਹੀਨਾ ਪਹਿਲੇ ਦਾ ਸ਼ਡਿਊਲ ਸੀ, ਉਹਦੇ 'ਚ ਕੁਝ ਚੇਂਜ ਆ ਗਈ ਹੈ
ਉਹ ਫੰਕਸ਼ਨ ਪਹਿਲੇ ਦਿਨ ਦਾ ਸੀ ਜਿਹਦੇ ਚ ਸਾਡੀ ਐਸੋਸੀਏਸ਼ਨ ਨੇ ਵੀ ਜਾਣਾ ਸੀ, ਲੇਕਿਨ ਉਹ ਫੰਕਸ਼ਨ ਜਿਹੜਾ ਨਾ ਉਹ ਗਵਰਨਮੈਂਟ ਨੇ ਰਾਤ ਦਾ ਕਰ ਦਿੱਤਾ ਹੈ ਔਰ ਉਹਦੇ ਚ ਕੁਝ ਮਹਿਮਾਨ ਆਣੇ ਨੇ, ਖਾਸ ਮਹਿਮਾਨ ਨੇ, ਗੈਰ ਮੁਲਕੀ ਮਹਿਮਾਨ ਆ ਰਹੇ ਹੋਣਗੇ, ਬਾਕੀ ਕੁਝ ਵੱਡੀਆਂ ਸ਼ਖਸੀਅਤਾਂ ਆ ਰਹੀਆਂ ਜੀ। ਤੇ ਉਹ ਪ੍ਰੋਗਰਾਮ ਜਿਹੜਾ ਨਾ ਸਾਡੀ ਐਸੋਸੀਏਸ਼ਨ ਦਾ ਜਿਹੜਾ ਦਿਨ ਦਾ ਇੱਕ ਪ੍ਰੋਗਰਾਮ ਸੀ ਉਹ ਥੋੜਾ ਚੇਂਜ ਹੋ ਗਿਆ। ਹੁਣ ਸਾਡੀ ਐਸੋਸੀਏਸ਼ਨ ਜਿਹੜੀ ਹੈ ਉਹ ਪਾਪਾ ਜੀ ਦੀ ਛੱਤ ਤੇ ਚੁੱਕਿਆ ਹੈ ਵੀ ਅਲਹਮਦ ਕਲੋਨੀ ਚ ਔਰ ਇਕਬਾਲ ਟਾਊਨ ਔਰ ਸਮਨਾਬਾਦ ਦੇ ਬਿਲਕੁਲ ਦਰਮਿਆਨ ਚ ਇੱਕ ਬੜੀ ਗੁੰਜਾਨ ਆਬਾਦੀ ਚ ਇਹਨਾਂ ਦੀ ਛੱਤ ਹੈ ਔਰ ਅਸੀਂ ਸਾਰੇ ਲੋਕ ਇੱਕ ਦਿਨ ਵਾਸਤੇ ਇਹਨਾਂ ਦੀ ਛੱਤ ਤੇ ਜਨਾਬ ਜ਼ਰੂਰ ਸਾਰੇ ਐਸੋਸੀਏਸ਼ਨ ਇਕੱਠੀ ਹੋਏਗੀ ਔਰ ਅਸੀਂ ਬਸੰਤ ਦੇ ਇਸ ਰੰਗ ਨੂੰ ਪੂਰੀ ਤਰ੍ਹਾਂ ਇੰਜੋਏ ਕਰਾਂਗੇ।